ਵੀ ਮੇਰਾ ਝੋਨਾ ਵੀ ਮਾਰਿਆ ਗਿਆ, ਕਮਾਦ ਵੀ ਗਿਆ। ਮੈਂ ਆਪਣੀ ਲੜਕੀ ਦਾ ਵਿਆਹ ਦਿੱਤਾ, 2.5 ਮਹੀਨੇ ਰਹਿ ਗਏ ਸਮਾਂ ਤੇ ਹੁਣ ਮੈਂ ਇਹ ਸੋਚਦਾ ਵੀ ਹੁਣ ਮੈਂ ਕਰੂੰਗਾ ਕਿੱਥੋਂ, ਮੇਰੇ ਕੋਲ ਕੋਈ ਪੈਸਾ ਨਹੀਂ। ਐਮਐਲਏ ਸਾਹਿਬ ਪਹੁੰਚੇ ਤਾਂ ਐਮਐਲਏ ਸਾਹਿਬ ਪਹੁੰਚੇ ਸੀ, ਦੇਖ ਕੇ ਮੈਂ ਫੋਟੋਆਂ ਖਿੱਚ ਕੇ ਚਲੇ ਗਏ। ਭਗਵੰਤ ਮਾਨ ਸਾਹਿਬ ਆਏ ਨੇ, ਮੁੱਖ ਮੰਤਰੀ ਸਾਹਿਬ, ਉਹ ਵੀ ਬਸ ਵੇਖ ਕੇ ਘੁੰਮ ਕੇ ਹੈਲੀਕਾਪਟਰ ਤੇ ਚਲੇ ਗਏ। ਜੇ ਅਸੀਂ ਅਗਲੀ ਕਣਕ ਬੀਜਣੀ ਆ ਉਹ ਵੀ ਅਸੀਂ ਆੜਤੀ ਤੋਂ ਚੁੱਕ ਕੇ ਬੀਜਾਂਗੇ। ਪਿਛਲਾ ਵੀ ਕਰਜ਼ਾ ਸਾਡੇ ਸਿਰ, ਅਗਲਾ ਵੀ ਕਰਜ਼ਾ, ਅਸੀਂ ਕਰਜ਼ੇ ਦੇ ਥੱਲੇ ਆਏ ਹੋਏ ਹਾਂ। ਤੇ ਜੇ ਲਾਲੋ ਸਾਹਿਬ ਹੁਣ ਮੈਨੂੰ ਮਾਜਵਾ ਮਿਲੂ, ਠੇਕੇ ਵਾਲੇ ਨੂੰ ਠੇਕੇ ਵਾਲੇ ਨੂੰ ਮਿਲ ਜਾਣਾ ਤੇ ਜਿਹੜੀ ਕੱਚੀ ਆ ਉਹ ਮਾਲਕ ਨੂੰ ਮਿਲ ਜਾਣਾ। ਮੈਂ ਰਹਿ ਜਾਣਾ ਸਾਫ ਦਾ ਸਾਫ। ਹੁਣ ਮੈਂ 2-4 ਸਾਲ 5 ਸਾਲ ਨਹੀਂ ਉੱਠ ਸਕੂੰ। ਨਹੀਂ ਪਤਾ ਹੈਗਾ ਵਿੱਚ ਸਾਰੇ ਬੂਟੇ ਲਵਾਤੇ, ਡਾਕ ਨਾਲ ਸਾਰਾ ਪਾਣੀ ਭਰ ਗਿਆ ਵਾ। ਇਹ ਨਹੀਂ ਪਤਾ ਹੈਗਾ ਵੀ ਅਸੀਂ ਬੂਟੇ ਲਵਾਤੇ ਤੇ ਦੁਨੀਆ ਮਰ ਜੂਗੀ। ਪੰਜਾਬੀ ਰੇਡੀਓ USA ਉੱਪਰ ਤੁਸੀਂ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦੀਆਂ ਤਸਵੀਰਾਂ ਦੇਖ ਰਹੇ ਹੋ। ਇਸ ਸਮੇਂ ਰੜਾ ਮੰਡ ਪਿੰਡ ਦੇ ਵਿੱਚ ਖੜੇ ਆ। ਪਿੰਡ ਦੇ ਲੋਕ ਇੱਥੇ ਮੌਜੂਦ ਨੇ ਜਿਹੜੇ ਕਿ ਇਸ ਸਮੇਂ ਆਪਣੇ ਘਰਾਂ ਤੋਂ ਬਾਹਰ ਸੜਕਾਂ ਦੇ ਉੱਪਰ ਖੁੱਲੇ ਅਸਮਾਨ ਦੇ ਵਿੱਚ ਬਿਲਕੁਲ ਅਸੁਰੱਖਿਅਤ ਬੈਠੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਹੀ ਜਾਣਦੇ ਆ ਕਿ ਇਹਨਾਂ ਹਾਲਾਤਾਂ ਨੂੰ ਦੇਖ ਕੇ ਕੀ ਮਨ ਦੇ ਵਿੱਚ ਆਉਂਦਾ ਹੈ। ਸਭ ਤੋਂ ਪਹਿਲਾਂ ਪਾਣੀ ਨੇ ਕਹਿਰ ਕੀਤਾ, ਉਸ ਤੋਂ ਬਾਅਦ ਹੁਣ ਕਿਹੋ ਜੀ ਮਦਦ ਮਿਲ ਰਹੀ ਹੈ ਪ੍ਰਸ਼ਾਸਨ ਵੱਲੋਂ ਤੇ ਲੋਕਾਂ ਵੱਲੋਂ? ਠੀਕ, ਹਾਂਜੀ, ਮੇਰਾ ਪਿੰਡ ਮਨਜੀਤ ਸਿੰਘ, ਪਿੰਡ ਰੜਾ ਮੰਡ ਸਾਡਾ। ਅਸੀਂ ਹੜ੍ਹਾਂ ਦੀ ਮਾਰ ਵਿੱਚ ਆਏ ਹੋਏ ਹਾਂ। ਸੜਕ ਦੇ ਉੱਪਰ ਬੈਠੇ ਆਪਣੇ ਪਰਿਵਾਰ ਬੜੀ ਮੁਸ਼ਕਲ ਨਾਲ ਕੱਢ ਕੇ। ਬਾਕੀ ਜੋ ਸਾਡਾ ਸਮਾਨ ਹੈ ਉਹ ਸਾਰਾ ਪਾਣੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਬਾਕੀ ਸੜਕ ਤੇ ਬੈਠੇ ਆਪਣੇ ਡੰਗਰ ਲੈ ਕੇ। ਸਾਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ, ਕੋਈ ਸਰਕਾਰ ਵੱਲੋਂ ਸਾਨੂੰ ਕੋਈ ਪਸ਼ੂਆਂ ਨੂੰ ਚਾਰਾ ਨਹੀਂ ਮਿਲਿਆ। ਸਾਡੇ ਜ਼ਿਮੀਂਦਾਰ ਜਿਹੜੇ ਨੇ ਉਹ ਸਾਨੂੰ ਚਾਰਾ ਪਹੁੰਚਾ ਰਹੇ ਨੇ ਤੇ ਸਾਡਾ ਜਿਹੜਾ ਡੰਗਰਾਂ ਦਾ ਮਤਲਬ ਚਾਰਾ ਸਾਨੂੰ ਮਿਲ ਰਿਹਾ ਤੇ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਕੋਈ ਨਹੀਂ ਮਿਲੀ। ਐਮਐਲਏ ਸਾਹਿਬ ਪਹੁੰਚੇ ਤਾਂ ਐਮਐਲਏ ਸਾਹਿਬ ਪਹੁੰਚੇ ਸੀ, ਦੇਖ ਕੇ ਮੈਂ ਫੋਟੋਆਂ ਖਿੱਚ ਕੇ ਚਲੇ ਗਏ। ਸਾਨੂੰ ਛੁੱਟੀ ਕਰਾਉਣ ਚ ਬਿਜੀ। ਹਾਂਜੀ। ਜੇ ਕੱਲ ਭਗਵੰਤ ਮਾਨ ਸਾਹਿਬ ਆਏ ਨੇ, ਮੁੱਖ ਮੰਤਰੀ ਸਾਹਿਬ, ਉਹ ਵੀ ਬਸ ਵੇਖ ਕੇ ਘੁੰਮ ਕੇ ਹੈਲੀਕਾਪਟਰ ਤੇ ਚਲੇ ਗਏ। ਸਾਨੂੰ ਉਹਨਾਂ ਨੇ ਵੀ ਮਤਲਬ ਕੋਈ ਅਜੇ ਤੱਕ ਸਹੂਲਤ ਨਹੀਂ ਦਿੱਤੀ। ਜਾਂਦੇ ਆਪਣੇ ਐਮਐਲਏ ਨੂੰ ਦਬਕਾ ਮਾਰ ਗਏ ਆ ਵੀ ਇਹਨਾਂ ਨੂੰ ਐਂ ਕਰ ਦੇਣਾ, ਇਹਨਾਂ ਨੂੰ ਉਹ ਦੇ ਦਿਓ, ਪਟਵਾਰੀ ਭਾਓ ਕਹੋ ਕਰੋ, ਪਰ ਸਾਡੀ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ ਜੀ। ਸੋ ਕੀ ਮਨ ਦੇ ਵਿੱਚ ਵਿਚਾਰ ਆਉਂਦਾ? ਇੱਕ ਤਾਂ ਫਸਲ ਪੁੱਤਾਂ ਵਾਂਗੂ ਜਿਹੜੀ ਪਾਲਦਾ ਕਿਸਾਨ ਕਿ ਜਦੋਂ 6 ਮਹੀਨਿਆਂ ਬਾਅਦ ਇਹਦਾ 4 ਪੈਸੇ ਵਟਾਂਗੇ, ਘਰ ਚੱਲੂਗਾ ਫਿਰ ਅਗਲੇ 6 ਮਹੀਨਿਆਂ ਦੇ ਲਈ, ਤੇ ਜਿਹੜੀ ਅਗਲੀ ਫਸਲ ਲਾਉਣੀ ਆ ਉਹ ਵੀ ਪਿਛਲੀ ਦੇ ਸਿਰੋਂ ਹੀ ਲੱਗਣੀ ਹੁੰਦੀ ਆ। ਸੋ ਹੁਣ ਕੀ ਹਾਲਾਤ ਨੇ ਫਸਲ ਦਾ, ਹੁਣ ਕੀ ਬਣੂਗਾ, ਕੀ ਅੱਗੇ ਦਾ ਭਵਿੱਖ ਦੇਖਦੇ? ਹੁਣ ਇਹ ਹਾਲਾਤ ਆ, ਵੇਖੋ ਵੀ ਤੁਹਾਡੇ ਸਾਹਮਣੇ ਹੜ੍ਹ ਆਇਆ, ਸਾਡਾ ਜਿਹੜਾ ਝੋਨਾ ਸੀ ਉਹ ਹੀ ਮਾਰਿਆ ਗਿਆ। ਕਮਾਦ ਹੀ ਸਾਡਾ ਪਾਣੀ ਦੀ ਵਲੇਟ ਵਿੱਚ ਆਇਆ। ਘਰੋਂ ਬੇਘਰ ਹੋਏ ਆ। ਜੇ ਅੱਜ ਸੜਕ ਤੋਂ ਪਾਣੀ ਲੱਥ ਜਾਂਦਾ, ਘਰ ਆਪਣੇ ਚਲੇ ਜਾਂਦੇ ਆ, ਪਰ ਘਰ ਵਿੱਚ ਵੀ ਡੰਗਰਾਂ ਦੇ ਪਾਉਣ ਵਾਸਤੇ ਕੋਈ ਚਾਰਾ ਨਹੀਂ, ਕੋਈ ਪੱਠਾ ਨਹੀਂ, ਕੋਈ ਸਾਡੇ ਖਾਣ ਪੀਣ ਵਾਲੀ ਚੀਜ਼ ਨਹੀਂ। ਜਿਹੜੀਆਂ ਕਣਕਾਂ ਸੀ ਉਹ ਵੀ ਸਾਡੀਆਂ ਬੇਕਾਰ ਹੋ ਗਈਆਂ। ਜੇ ਅਸੀਂ ਅਗਲੀ ਕਣਕ ਬੀਜਣੀ ਆ ਉਹ ਵੀ ਆੜਤੀ ਤੋਂ ਚੁੱਕ ਕੇ ਬੀਜਾਂਗੇ। ਪਿਛਲਾ ਵੀ ਕਰਜ਼ਾ ਸਾਡੇ ਸਿਰ, ਅਗਲਾ ਵੀ ਕਰਜ਼ਾ, ਅਸੀਂ ਕਰਜ਼ੇ ਦੇ ਥੱਲੇ ਆਏ ਹੋਏ ਹਾਂ। ਕਿੰਨਾ ਸਮਾਂ ਪਿੱਛੇ ਚਲੇ ਗਏ ਆਪਾਂ ਇਸ ਮਾਰ? ਇਸ ਹੜ੍ਹ ਦੇ ਨਾਲ ਮੇਰੇ ਹਿਸਾਬ ਨਾਲ 2-3 ਸਾਲ ਤੱਕ ਅਸੀਂ ਉੱਠ ਨਹੀਂ ਸਕਦੇ। ਤੇ ਬਾਕੀ ਬੰਦੇ ਦੇ ਸਿਰ ਹੋਰ ਕਬੀਲਦਾਰੀਆਂ ਵੀ ਹੁੰਦੀਆਂ, ਧੀ ਪੁੱਤ ਨੂੰ ਸੈੱਟ ਕਰਨਾ ਜਾਂ ਵਿਆਹ ਕਰਨਾ, ਉਹ ਸਾਰੀਆਂ ਸਮੱਸਿਆ। ਹੁਣ ਲਾਓ ਸਾਹਿਬ ਜੀ, ਮੈਂ ਤੁਹਾਨੂੰ ਆਪਣੀ ਸਮੱਸਿਆ ਦੱਸਦਾ ਵੀ ਮੇਰਾ ਝੋਨਾ ਵੀ ਮਾਰਿਆ ਗਿਆ, ਕਮਾਦ ਵੀ ਗਿਆ। ਮੈਂ ਆਪਣੀ ਲੜਕੀ ਦਾ ਵਿਆਹ ਦਿੱਤਾ, 2.5 ਮਹੀਨੇ ਰਹਿ ਗਏ ਸਮਾਂ ਤੇ ਹੁਣ ਮੈਂ ਇਹ ਸੋਚਦਾ ਵੀ ਹੁਣ ਮੈਂ ਕਰੂੰਗਾ ਕਿੱਥੋਂ, ਮੇਰੇ ਕੋਲ ਕੋਈ ਪੈਸਾ ਨਹੀਂ, ਕੋਈ ਫਸਲ ਨਹੀਂ। ਜੱਟ ਜ਼ਿਮੀਂਦਾਰ ਦੀ ਤੇ ਫਸਲ ਤੇ ਹੀ ਨਾ। ਤੇ ਮੈਂ ਬੜਾ ਪਰੇਸ਼ਾਨ ਇਹ ਗੱਲ ਦੇ ਵਿੱਚ। ਕਮਰੇ ਵੀ ਸਾਡੇ ਜਿਹੜੇ ਜਾ ਕੇ ਦੇਖੋ ਮੌਕੇ ਤੇ, ਉਹ ਵੀ ਇੱਕ ਬੰਨੇ ਬਹਿ ਗਏ। ਕੱਚੇ ਕਮਰੇ ਸੀ ਬਾਲਿਆਂ ਵਾਲੇ, ਪੱਕੀ ਛੱਤ ਨਹੀਂ ਉਹਨਾਂ ਦੇ, ਉਹ ਵੀ ਕੁਛ ਮੀਂਹ ਨਾਲ ਡਿੱਗ ਗਿਆ, ਕੁਛ ਪਾਣੀ ਪੈਣ ਦੇ ਵਿੱਚ ਨੀਹਾਂ ਬਹਿ ਗਈਆਂ ਉਹਨਾਂ ਦੀਆਂ। ਸਰਕਾਰ ਸਾਨੂੰ ਸਹੂਲਤ ਦਊ। ਜੇ ਹੁਣ ਫਸਲ ਸਾਡੇ ਮਰ ਗਏ, ਲਾ ਲਓ ਸਾਹਿਬ, ਅਸੀਂ ਪੈਲੀਆਂ ਅੱਜ ਤੋਂ 50 ਸਾਲ ਹੋ ਗਏ ਸਾਨੂੰ ਪੁੱਟ ਕੇ ਜੰਗਲ ਬੀਆਬਾਨ ਬਣਾਈਆਂ। ਜੇ ਫਸਲਾਂ ਦਾ ਮਾਜਵਾ ਉਹ ਵੀ ਹੁਣ ਮਾਲਕਾਂ ਨੂੰ ਮਿਲ ਜਾਣਾ, ਸਾਨੂੰ ਉਹ 'ਚ ਵੀ ਕੁਛ ਨਹੀਂ ਮਿਲਦਾ। ਕਿੰਨੀ ਠੇਕੇ ਤੇ ਪੈਲੀ ਤੁਹਾਡੇ ਤੋਂ? ਕੋਈ ਠੇਕੇ ਤੇ ਪੈਲੀ ਮੇਰੇ ਕੋਲ ਕੋਈ 2 ਤੋਂ 2.5 ਕਿੱਲੇ, ਉਹ ਝੋਨਾ ਖਤਮ ਹੋ ਗਿਆ, ਉਹ ਤਾਂ ਲੱਭਾ ਹੀ ਨਹੀਂ। ਆਪਣੀ ਕਿੰਨੀ ਹੈ? ਆਪਣੀ ਮੇਰੇ ਕੋਲ ਸਿਰਫ 2 ਕਿੱਲੇ ਆ, ਉਹ ਵੀ ਕੱਚੀ ਪੱਕੀ ਨਹੀਂ ਹੈਗੀ। ਤੇ ਜੇ ਲਾਲੋ ਸਾਹਿਬ ਹੁਣ ਮੈਨੂੰ ਮਾਜਵਾ ਮਿਲੂ, ਠੇਕੇ ਵਾਲੇ ਨੂੰ ਠੇਕੇ ਵਾਲੇ ਨੂੰ ਮਿਲ ਜਾਣਾ ਤੇ ਜਿਹੜੀ ਕੱਚੀ ਆ ਉਹ ਮਾਲਕ ਨੂੰ ਮਿਲ ਜਾਣਾ। ਮੈਂ ਰਹਿ ਜਾਣਾ ਸਾਫ ਦਾ ਸਾਫ। ਹੁਣ ਮੈਂ 2-4 ਸਾਲ 5 ਸਾਲ ਨਹੀਂ ਉੱਠ ਸਕੂੰ। ਸੋ ਇਹ ਹਾਲਾਤ ਨੇ ਧਰਾਂਤਲ ਤੇ ਤੁਸੀਂ ਦੇਖ ਸਕਦੇ ਹੋ, ਜਿੱਥੇ
ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਦੀ ਬੱਕਰੀ ਵੀ ਮਰੀ ਹੈ ਉਹਦਾ ਵੀ ਮੁਆਵਜ਼ਾ ਦੇਵਾਂਗੇ, ਪਰ ਹਿਸਾਬ ਕਿਵੇਂ ਹੋਵੇਗਾ, ਕਿਵੇਂ ਸਾਰਾ ਕੁਝ ਚੱਲੇਗਾ, ਇਹ ਤੁਸੀਂ ਦੇਖ ਸਕਦੇ ਹੋ। ਇੱਧਰ ਬਾਈ ਹੋਣੀ ਸਾਡੇ ਨਾਲ ਨੇ। ਬਾਈ ਕੀ ਕਹਿਣਾ ਚਾਹੋਗੇ? ਸੜਕ ਤੇ ਕੱਢ ਕੇ ਬਿਠਾਤਾ ਪਾਣੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਹਿਣਾ ਕੀ ਆ ਜੀ, ਕੀ ਕਹਿ ਸਕਾਂਗੇ ਸਰਕਾਰ ਨੂੰ? ਸਰਕਾਰ ਕੋਲੋਂ ਇਹੋ ਉਮੀਦ ਰੱਖਦੇ ਆ ਕਿ ਚਲੋ ਪਟਵਾਰੀ ਸਾਹਿਬ ਗੁਰਦੌਰ ਸਾਹਿਬ ਆਉਣ, ਮੌਕਾ ਵੇਖਣ, ਮੌਕਾ ਵੇਖ ਕੇ ਸੇਧ ਗਰਦੌਰੀ ਕਰਨ, ਸੇਧ ਗਰਦੌਰੀ ਕਰਨਗੇ। ਜੋ ਮਾਲਕਾਨਾ ਹੱਕ ਆ ਉਹਦਾ ਸਾਨੂੰ ਮਿਲਣਾ ਚਾਹੀਦਾ ਆ। ਨਹੀਂ ਸਰਕਾਰ ਇਹਦਾ ਕੋਈ ਮਾਲਕਾਨਾ ਹੱਕ ਦੇ ਸਕਦੀ ਤੇ ਹੋਰ ਇਹ ਤੋਂ ਪਰੇ ਸਾਨੂੰ ਕੀ ਦੇਊਗੀ? ਫਸਲ ਸਾਡੀ ਬਰਬਾਦ ਹੋ ਚੁੱਕੀ ਨੂੰ ਮਹੀਨਾ ਹੋ ਗਿਆ ਏ। ਇਹ ਅੱਜ ਪਾਣੀ ਨਹੀਂ ਆਇਆ, ਮਹੀਨੇ ਦਾ ਪਾਣੀ ਆਇਆ ਹੈ। ਇਹ ਸੀਗਾ ਵੀ ਮਹੀਨਾ ਅਸੀਂ 20-25 ਦਿਨ ਅਸੀਂ ਆਪਦੇ ਘਰਾਂ 'ਚ ਬੈਠੇ ਰਹੇ ਹਾਂ। ਸਾਡੇ ਕੋਲ ਜਿੰਨਾ ਵੀ ਸੁੱਕਾ ਚਾਰਾ ਹੈਗਾ ਸੀਗਾ, ਕੋ ਹਰਿਆ ਹੈਗਾ ਸੀ, ਮਾੜ ਮੋੜ ਥੋੜਾ ਬਚਿਆ ਸੀ, ਉਹਨੇ ਨਾਲ ਅਸੀਂ ਗੁਜ਼ਾਰਾ ਆਪਦਾ ਕਰਦੇ ਰਹੇ ਹਾਂ। ਇਹਨੇ ਆ ਖੀਰ ਦੀ ਬਾਕੀ ਆ ਸਾਨੂੰ ਇਹ ਕੱਢ ਕੇ ਸੜਕ ਤੇ ਬਹਾਲਤਾ ਆ। ਅਸੀਂ ਤਾਂ ਇਹਨੂੰ ਨਲਾਇਕੀ ਸਮਝਦੇ ਹਾਂ ਸਰਕਾਰ ਦੀ, ਸਰਾਸਰ ਨਲਾਇਕੀ ਸਮਝਦੇ ਹਾਂ। ਜੇ 3 ਹਫ਼ਤੇ ਪਾਣੀ ਵਗ ਸਕਦਾ ਆ ਦਰਿਆ ਦੇ ਵਿੱਚ ਦੀ ਫੁੱਲ ਕੰਢੇ ਹੋ ਕੇ, ਤੇ ਕੀ ਗੱਲ ਆ 1 ਹਫ਼ਤਾ ਹੋਰ ਨਹੀਂ ਵਗ ਸਕਦਾ? ਇਹ 1 ਹਫ਼ਤੇ ਦਾ ਪਾਣੀ ਰੋਕ ਕੇ ਤੇ 1 ਵਾਰੀ ਨੱਕਾ ਖੋਲ ਕੇ ਤੇ ਆਖੀਏ ਤੁਹਾਨੂੰ ਡੋਬ ਹੀ ਦੇਣਾ ਆ, ਤੁਹਾਨੂੰ ਪਾਕਿਸਤਾਨ ਲੰਘਾ ਦਈਏ। ਇਹ ਸਰਕਾਰ ਦੀ ਨਲਾਇਕੀ ਨਹੀਂ ਆ ਤੇ ਇਹਦੇ ਵਿੱਚ ਮੈਨੂੰ ਦੱਸੋ ਵੀ ਹੋਰ ਕੀ ਆ? ਜੇ 3 ਹਫ਼ਤੇ ਪਾਣੀ ਦਰਿਆ ਫੁੱਲ ਝੱਲ ਸਕਦਾ, ਲੰਘ ਸਕਦਾ, 3 ਹਫ਼ਤਿਆਂ ਤੋਂ ਅਸੀਂ ਘਰ ਬੈਠੇ ਆ, ਫਸਲਾਂ ਸਾਡੀਆਂ ਮਰੀਆਂ ਆ। ਅਸੀਂ ਆਪਦਾ ਡੰਗਰ ਰੱਖ ਕੇ ਅੰਦਰ ਖੁਰਲੀਆਂ ਦੇ ਸਾਡੇ ਵੱਜੇ ਆ, ਤੂੜੀ ਤੰਦ ਪਾਉਣ ਦੇ, ਆਟਾ ਠੀਕਰ ਪਾਉਣ ਦੇ, ਆਪਦਾ ਮਾਲ ਸਾਹਮਣੇ ਬੈਠੇ ਆ ਆਪਦੇ ਘਰਾਂ 'ਚ। ਸਾਨੂੰ ਘਰਾਂ 'ਚ 3 ਹਫ਼ਤਿਆਂ ਤੋਂ ਦੁਖੀ ਕੀਤਿਆ ਅੱਜ ਸੜਕ ਤੇ ਬਹਾਤਾ। ਭਾਈ ਕੀ ਕਹਿ ਰਹੇ ਹੋ ਕਿ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਆਏ ਸੀ, ਘੁੰਮ ਕੇ ਚਲ ਗਏ ਆ, ਕੁਛ ਨਹੀਂ, ਹੱਥ ਖੜਾ ਕਰਕੇ ਚਲ ਗਏ ਆ ਵੀ ਬਸ ਸੜਕ ਤੇ ਆ ਗਏ ਜੇ, ਠੀਕ ਹੈ ਜੀ, ਬਸ ਹੋਰ ਕੁਛ ਨਹੀਂ ਉਹਨਾਂ ਨੇ ਸਾਨੂੰ ਕਿਹਾ। ਉਹ ਅਗਰ ਜੇ ਹੋਰ ਥੋੜਾ ਪਾਣੀ ਛੱਡਦੇ ਤੇ ਬਚਣਾ ਨਹੀਂ। ਜਦ ਬੰਨ ਹੀ ਟੁੱਟ ਗਿਆ ਤੇ ਬਚਣਾ ਕਿੱਥੋਂ ਹੈ? ਬੇੜੀਆਂ ਨਾ ਹੁੰਦੀਆਂ, ਉਹ ਆਈਆਂ ਬੇੜੀਆਂ, ਉਹ ਕਦੀ ਕੋਈ ਇਹਨੂੰ ਲੈ ਗਿਆ। ਬੇੜੀਆਂ ਵੀ ਕਿਹਦੀਆਂ ਆਈਆਂ? ਸਰਕਾਰ ਵਾਲੋਂ ਆਈਆਂ, ਕਾਹਦੀਆਂ ਆਈਆਂ? ਐਮਐਲਏ ਲੈ ਕੇ ਆਇਆ, ਕੋਈ ਇਹਨੂੰ ਚਲਾ ਗਿਆ, ਕੋਈ ਇਹਨੂੰ ਚਲਾ ਗਿਆ। ਅਸੀਂ ਤੇ ਆਪਣੀ ਲੋਹੇ ਦੀ ਬੇੜੀ ਤੇ ਆਏ ਆ, ਲੋਹੇ ਦੀ ਬੇੜੀ ਤੇ ਹੁਣ ਵੀ ਸਮਾਨ ਦੇਖ ਕੇ ਆਏ ਆ ਵੀ ਚੋਰਾਂ ਨੇ ਖੜਿਆ ਤੇ ਨਹੀਂ ਖੜਿਆ ਜੇ। ਪਿੱਛੇ ਵੀ ਇੱਕ ਦੇਖ ਕੇ ਆਏ ਆ, ਉਹਨਾਂ ਦੇ ਘਰ ਹੀ ਚੋਰੀ ਹੋ ਗਈ, ਪਾਣੀ ਦੇ ਵਿੱਚੋਂ ਚੋਰੀਆਂ ਹੋਈ ਜਾਂਦੀਆਂ। ਫੇਰ ਦੱਸੋ ਕੀ ਕਰ ਸਕਦੇ ਆ? ਹੁਣ ਜੇ ਅਸੀਂ ਘਰ ਛੱਡ ਕੇ ਆਏ ਇੱਥੇ ਤੇ ਪਿੱਛੇ ਤੇ ਕੋਈ ਨਹੀਂ ਆ, ਚੋਰ ਜੋ ਮਰਜ਼ੀ ਲੈ ਜਾਣ। ਐਮਐਲਏ ਸਾਹਿਬ ਨੇ ਸਾਰ ਲਈ ਕੋਈ ਤੁਹਾਡੀ ਏਰੀਆ? ਕੁਛ ਨਹੀਂ ਲਿਆ, ਕੁਛ ਨਹੀਂ ਲਿਆ, ਕੁਛ ਨਹੀਂ ਦਿੱਤਾ ਉਹਨੇ। ਐਵੇਂ ਆਖਣ ਦੀ ਗੱਲ ਨਹੀਂ, ਆਇਆ ਬਸ ਕਿਸੇ ਨੂੰ ਕੱਢ ਗਿਆ, ਕਿਸੇ ਨੂੰ ਨਹੀਂ ਕੱਢ ਗਿਆ, ਬਸ ਚਲਾ ਗਿਆ। ਬਾਕੀ ਲੋਹੇ ਦੀ ਬੇੜੀ 'ਚ ਸਾਰੇ ਬੰਦੇ। ਮੁੱਖ ਮੰਤਰੀ ਸਾਹਿਬ ਬਾਰੇ ਕੀ ਕਹੋਗੇ? ਬਹੁਤ ਸਾਰੇ ਵਿਰੋਧੀ ਇਹ ਕਹਿੰਦੇ ਆ ਕਿ ਫੋਟੋ ਸ਼ੂਟ ਕਰਾਉਂਦੇ ਆ, ਫੋਟੋਆਂ ਖਿਚਾਉਣ ਆਉਂਦੇ ਆ, ਫੋਟੋ ਖਿਚਾ ਕੇ ਨਿਕਲ ਜਾਂਦੇ ਆ। ਖਿਚਾ ਕੇ ਨਿਕਲਦੇ ਆ। ਇਹੀ ਗੱਲ ਹੈ? ਸੱਚੀ ਗੱਲ? ਸੱਚੀ ਗੱਲ ਆ, ਅਸੀਂ ਤਾਂ ਕਹਿੰਦੇ ਸੱਚੀ ਗੱਲ ਆ। ਬਾਅਦ 'ਚ ਬੇੜੀ 'ਚ ਬੈਠੇ ਆ, ਫੋਟੋ ਖਿਚਾ ਕੇ ਜੱਫੀ ਪਾ ਕੇ ਚਲ ਗਏ ਆ। ਬਾਜੀ ਸਤਨਾਮ ਸ੍ਰੀ ਵਾਹਿਗੁਰੂ, ਬਾਈ ਕੋਈ ਮਰਦਾ ਰਵੇ, ਜਿੰਦਾ ਰਵੇ। ਬਾਪੂ ਹੱਥ ਖੜਾ ਕਰਕੇ ਜੱਫੀ ਪਾ ਕੇ ਇਦਾਂ ਸਰ ਜਾਊ? ਇਹਦੇ ਨਾਲ ਦਲਾਸਾ ਹੀ ਆ ਬਸ? ਨਾ ਇਦਾਂ ਕੀ ਨਹੀਂ, ਅਸੀਂ ਇੱਥੇ ਅੱਜ ਦੀ ਨਹੀਂ, ਅਸੀਂ 88,000 ਦੇ ਇੱਥੇ ਰਹਿੰਦੇ ਆ। 88,000 ਚ ਵੀ ਇੱਥੇ ਹਾਂ, ਇਹ ਬੰਨ ਦੇ ਉੱਤੇ ਉਦੋਂ ਘੇਰੇ ਆ। ਉਦੋਂ ਦਾ ਆ ਟੁੱਟਾ ਬੰਨ, ਉਹ ਨਹੀਂ ਕਿਸੇ ਨੇ ਗੰਢਿਆ ਹੁੰਦਾ। ਇਹ ਨਹੀਂ ਪਤਾ ਹੈਗਾ ਵਿੱਚ ਸਾਰੇ ਬੂਟੇ ਲਵਾਤੇ, ਡਾਗ ਨਾਲ ਸਾਰਾ ਪਾਣੀ ਭਰ ਗਿਆ ਵਾ। ਇਹ ਨਹੀਂ ਪਤਾ ਹੈਗਾ ਵੀ ਅਸੀਂ ਬੂਟੇ ਲਵਾਤੇ ਤੇ ਦੁਨੀਆ ਮਰ ਜੂਗੀ। ਜੰਗਲਾਤ ਲਾਈ ਹੈ ਗਾੜੀ ਸਾਰੀ, ਉਹਦਾ ਜਿਹੜਾ ਆੜਾ ਬੰਨ ਟੁੱਟਾ, ਇਹ ਉਹਦੇ ਕਾਰਨ ਟੁੱਟਾ ਸਾਰਾ। ਓਵਰਫਲੋ ਹੋ ਗਿਆ ਨਾ, ਪਾਣੀ ਨੂੰ ਡੱਕਾ ਲੱਗ ਗਿਆ। ਪਾਣੀ ਭੁਆ ਇੱਧਰ ਨੂੰ ਛੁੱਟੀ ਜਾਂਦਾ, ਉਧਰੋਂ ਫਿਰ ਨਿਕਲਣਾ ਹੀ ਆ ਕਿਸੇ ਬੰਨੇ। ਤੇ 88 ਵਾਲੇ ਦਾ ਦੱਸੋ, ਉਦੋਂ ਜਿਹੜੇ ਨੇਤਾ ਹੁੰਦੇ ਸੀ, ਇਦਾਂ ਐਮਐਲਏ ਮੁੱਖ ਮੰਤਰੀ ਹੁੰਦਾ ਸੀ, ਇਹਦਾ ਵਤੀਰਾ ਕਿਦਾਂ ਦਾ ਸੀ? ਉਹ ਕੋਈ ਸਾਰ ਲੈਂਦੇ ਸੀ ਆ ਕੇ, ਕੋਈ ਮਦਦ ਕਰਦਾ? ਕੋਈ ਐਮਐਲ ਨਹੀਂ, ਕੋਈ ਨਹੀਂ ਦਮ ਖਾਂਦਾ ਇੱਥੇ ਨਹੀਂ ਕੋਈ ਵੀ ਆਉਂਦਾ। ਕੋਈ ਨਹੀਂ ਸਾਥ ਅਸੀਂ ਤੇ 50 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਇੱਕ ਵੀ ਨਹੀਂ ਸਾਡੀ ਕਿਸੇ ਨੇ ਜ਼ਿੰਮੇਵਾਰੀ ਲਈ ਨਾ। ਤੇ ਮੁਆਵਜ਼ਾ ਕੋਈ ਮਿਲਦਾ ਰਿਹਾ ਪਹਿਲਾਂ? ਨਾ ਕੋਈ ਮਾਮਲਾ ਹੀ ਦਿੰਦਾ, ਵੋਟਾਂ ਪਵਾ ਲੈਂਦੇ ਆ। ਤੇ ਆਪਾਂ ਵੀ ਤਾਂ ਹੁੱਬ ਕੇ ਵੋਟ ਪਾਉਨੇ ਆ, ਇਹਨੂੰ ਜਿਤਾਉਣਾ। ਪੈਲੀਆਂ ਹੀ ਕੱਚੀਆਂ ਗਰਦੌਰੀਆਂ ਨਹੀਂ ਹੋਣ ਦਿੱਤੀਆਂ ਸਾਡੀਆਂ ਇਹਨਾਂ ਨੇ। ਕੱਚੀਆਂ ਪੁੱਟ ਕੇ, ਜੰਗਲ ਪੁੱਟ ਕੇ ਆਪਾਂ ਬਣਾਏ ਆ, ਤੇ ਸਾਨੂੰ ਅਜੇ ਤੱਕ ਸਾਨੂੰ ਕਾਹਦਾ ਮਾਮਲਾ ਮਿਲਣਾ? ਮਾਮਲਾ ਜਿਨ੍ਹਾਂ ਦੀਆਂ ਪੈਲੀਆਂ ਉਹਨਾਂ ਨੂੰ ਮਿਲ ਜਾਣਾ। ਪਰ ਇਹ ਨਹੀਂ ਕਿਹਾ ਹੈਗਾ ਸਰਕਾਰ ਨੇ ਵੀ ਇਹਨਾਂ ਦੀ ਗਰਦੌਰੀ ਹੋਣੀ ਚਾਹੀਦੀ ਆ, ਕੁਛ ਹੋਣਾ ਚਾਹੀਦਾ। ਪਰ ਉਹ ਨਹੀਂ ਕੁਛ ਸਾਡੇ ਵਾਸਤੇ ਸੋਚਦੀ। ਕੋਈ ਗੱਲ ਨਹੀਂ, ਬਾਤ ਨਹੀਂ, ਅਸੀਂ ਰੱਖਣਾ ਵੀ ਕੀ ਤੇ ਕੀ ਕਰਨਾ ਨਾ ਹੀ ਕਰਨਾ। ਅਸੀਂ ਹੁਣ ਇਹੋ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੀ ਸਿਹਤ ਗਰਦੌਰੀ ਮੌਕੇ ਤੇ ਵੇਖ ਕੇ ਕੀਤੀ ਜਾਵੇ। ਜਿੰਨੇ ਫਸਲ ਬੀਜੀ ਆ ਉਹਨੂੰ ਮਾਜਵਾ ਦਿੱਤਾ ਜਾਵੇ, ਮਾਲਕਾਂ ਨੂੰ ਨਾ ਮਿਲੇ। ਜੇ ਮਾਲਕਾਂ ਨੂੰ ਮਿਲਦਾ ਉਹ ਤੁਹਾਨੂੰ ਅੱਗੇ ਸਾਂਝਾ ਕਰਨਗੇ? ਸਾਨੂੰ ਨਹੀਂ ਮਿਲਦਾ, ਉਹ ਮਾਲਕ ਰੱਖ ਲੈਂਦੇ, ਸਾਨੂੰ ਨਹੀਂ ਦਿੰਦੇ। ਅਸੀਂ ਆੜਤੀ ਤੋਂ ਪੈਸੇ ਚੁੱਕ ਕੇ ਫਸਲ ਬੀਜਿਆ ਹੁੰਦਾ, ਉਹ ਸਾਡਾ ਮਰ ਜਾਂਦਾ।
ਸਾਨੂੰ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ, ਉਹ ਮਾਲਕਾਂ ਨੂੰ ਮਿਲ ਜਾਂਦਾ। ਮੈਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਇਹ ਸਾਡੀ ਸਿਹਤ ਗਰਦੌਰੀ ਮੌਕੇ ਤੇ ਕੀਤੀ ਜਾਵੇ, ਜਿਹੜਾ ਪੈਲੀ ਦੇ ਵਿੱਚ ਰਹਿ ਰਿਹਾ, ਜਿਹੜਾ ਫਸਲ ਬੀਜਦਾ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਪਿੰਡ ਹੈ ਰੜਾ ਮੰਡ, ਜਿਸ ਜਗ੍ਹਾ ਦੇ ਉੱਪਰ ਲੋਕ ਇਕੱਠੇ ਨੇ ਪੁਲ ਦੇ ਉੱਪਰ ਬਾਹਰ ਇਹ ਬੰਨ ਤੇ ਬੈਠੇ ਹੋਏ ਨੇ ਪਿੰਡਾਂ ਚੋਂ ਨਿਕਲ ਕੇ, ਤੇ ਫਸਲ ਵੀ ਤਬਾਹ ਹੋ ਚੁੱਕੀ ਹੈ, ਘਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਕੁਝ ਸਮਾਨ ਉਹ ਨਾਲ ਲਏ ਨੇ, ਕੁਝ ਕੋਠਿਆਂ ਦੇ ਉੱਪਰ ਉਹਨਾਂ ਦੀਆਂ ਛੱਤਾਂ ਦੇ ਉੱਪਰ ਪਿਆ ਹੋਇਆ। ਲਗਾਤਾਰ ਇੱਕੋ ਹੀ ਕੰਮ ਮੰਗ ਹੋ ਰਹੀ ਹੈ ਕਿ ਉਹਨਾਂ ਨੂੰ ਬਣਦਾ ਹੱਕ, ਉਹਨਾਂ ਦਾ ਜਿਹੜਾ ਬਣਦਾ ਮੁਆਵਜ਼ਾ ਉਹ ਮਿਲਣਾ ਚਾਹੀਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।